ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਆਦਾਬ। ਮੈਂ ਹਾਂ ਹਰਜਨ ਕੌਰ ਮਾਂਗਟ ਤੇ ਤੁਸੀਂ ਦੇਖ ਰਹੇ ਹੋ ਸਵਾਗਤ ਹੈ ਜੀ ਸਾਰਿਆਂ ਦਾ। ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਜੀ ਤੇ ਸ਼ੁਰੂਆਤ ਕਰਨ ਲਈ ਸਾਡੇ ਨਾਲ ਜੁੜ ਚੁੱਕੇ ਨੇ ਜੀ ਪੰਜਾਬ ਤੋਂ ਗੁਰਕਵਾਲ ਸਿੰਘ ਬਰਾੜ, ਜੋ ਕਿ ਹਮੇਸ਼ਾ ਸਾਡੇ ਨਾਲ ਪੰਜਾਬ ਦੇ ਮਸਲਿਆਂ ਬਾਰੇ ਗੱਲਬਾਤ ਕਰਦੇ ਨੇ। ਬਰਾੜ ਜੀ, ਸਵਾਗਤ ਹੈ ਤੁਹਾਡਾ। ਸਤਿ ਸ਼੍ਰੀ ਅਕਾਲ ਹਰਜਨ ਤੇ ਸਤਿ ਸ਼੍ਰੀ ਅਕਾਲ ਉਹਨਾਂ ਦਰਸ਼ਕਾਂ ਨੂੰ ਜੋ ਲਗਾਤਾਰ ਸਾਨੂੰ ਇਸ ਪ੍ਰੋਗਰਾਮ ਰਾਹੀਂ ਦੇਖਦੇ ਆ ਜੀ। ਬਰਾੜ ਜੀ, ਚੋਣਾਂ ਦੇ ਨਤੀਜੇ ਬੜੇ ਨੇੜੇ ਆ ਰਹੇ ਨੇ। ਕੱਲ ਦਾ ਦਿਨ ਇਤਿਹਾਸਕ ਹੋ ਨਿਬੜਨਾ, ਕਿਉਂਕਿ ਇਸ ਵਾਰ ਜਿਹੜੀਆਂ ਸੀਟਾਂ ਸਨ ਉਹ ਬਹੁਤ ਜ਼ਿਆਦਾ ਫਸਮੀਆਂ ਸੀਟਾਂ ਸਨ, ਬਹੁਤ ਜ਼ਿਆਦਾ ਫਸਮਾ ਮੁਕਾਬਲਾ ਸੀ। ਸੋ ਐਗਜ਼ਿਟ ਪੋਲ ਵੀ ਆ ਗਿਆ, ਜਿਸ ਦੇ ਵਿੱਚ ਆਮ ਆਦਮੀ ਪਾਰਟੀ ਦਾ ਅਸਰ ਰਸੂਖ ਜ਼ਿਆਦਾ ਦਿਖਾਇਆ ਜਾ ਰਿਹਾ। ਪੰਜਾਬ ਦੇ ਲੋਕਾਂ ਦਾ ਕੀ ਕਹਿਣਾ ਹੈ? ਕਿਉਂਕਿ ਪਿੱਛੇ ਜੇ ਸਰਵੇ ਦੇ ਵਿੱਚ ਇੱਕ ਨਿੱਜੀ ਚੈਨਲ ਦੇ ਵੱਲੋਂ ਦਿਖਾਇਆ ਜਾ ਰਿਹਾ ਸੀ ਕਿ ਲੋਕੀ ਕਹਿ ਰਹੇ ਆ ਕਿ ਆਮ ਆਦਮੀ ਪਾਰਟੀ ਆਵੇਗੀ, ਜਦੋਂ ਕਿ ਵੋਟਾਂ ਉਹਨਾਂ ਨੇ ਕਾਂਗਰਸ, ਅਕਾਲੀ ਦਲ ਜਾਂ ਫਿਰ ਕਿਸੇ ਹੋਰ ਪਾਰਟੀ ਨੂੰ ਪਾਈਆਂ ਨੇ। ਕੀ ਕਹਿਣਾ ਤੁਹਾਡਾ? ਹਰਜਨ, ਬਿਲਕੁਲ ਜਿਹੜੀਆਂ ਇਹ ਚੋਣਾਂ ਹੋਈਆਂ, ਇਹ ਚੋਣਾਂ ਬਿਲਕੁਲ ਇਤਿਹਾਸਕ ਹੋ ਨਿਬੜਨਗੀਆਂ। ਪੰਜਾਬ ਦੇ ਲੋਕ ਇੱਕ ਵਾਰ ਬਦਲਾਅ ਦੀ ਗੱਲ ਕਰਦੇ ਨਜ਼ਰ ਆ ਰਹੇ ਆ। ਜਿਸ ਪਿੰਡ ਵੀ ਅਸੀਂ ਗਏ ਆ, ਜਿਹੜੇ ਵੀ ਲੋਕਾਂ ਨੂੰ ਅਸੀਂ ਮਿਲੇ ਆ, ਜਿਨ੍ਹਾਂ ਨਾਲ ਗੱਲਬਾਤ ਕੀਤੀ ਆ, ਸਰਵੇ ਕੀਤੀ ਆ, ਤਾਂ ਉਹਨਾਂ ਵੱਲੋਂ ਸਾਫ਼ ਤੌਰ ਤੇ ਬਦਲਾਅ ਦੀ ਗੱਲ ਕੀਤੀ ਗਈ ਆ, ਸਰਕਾਰ ਬਦਲਣ ਦੀ ਗੱਲ ਕੀਤੀ ਗਈ ਆ, ਮੁੱਦਿਆਂ ਦੀ ਰਾਜਨੀਤੀ ਦੀ ਗੱਲ ਕੀਤੀ ਗਈ ਆ, ਨਸ਼ਿਆਂ ਨੂੰ ਰੋਕਣ ਦੀ ਗੱਲ ਕੀਤੀ ਗਈ ਆ, ਬੇਅਦਬੀ ਦੇ ਮਸਲੇ ਦੀ ਗੱਲ ਕੀਤੀ ਗਈ ਆ। ਸੋ ਕਿਤੇ ਨਾ ਕਿਤੇ ਲੋਕਾਂ ਦੇ ਵਿੱਚ ਬਦਲਾਅ ਦੀ ਚਾਹਤ ਜ਼ਰੂਰ ਹੈ, ਪਰ ਅਸਲ ਸਥਿਤੀ ਉਦੋਂ ਹੀ ਸਾਫ਼ ਹੋਣੀ ਹੈ ਜਦੋਂ ਇਹ ਰਿਜ਼ਲਟ ਸਾਡੇ ਸਾਹਮਣੇ ਹੋਵੇਗਾ, ਜਦੋਂ ਬੰਦ ਪਈਆਂ ਮਸ਼ੀਨਾਂ ਦੇ ਵਿੱਚੋਂ ਜਿਹੜੀ ਆਵਾਜ਼ ਆਏਗੀ। ਬੰਦ ਪਈਆਂ ਮਸ਼ੀਨਾਂ ਦੱਸਣਗੀਆਂ ਕਿ ਅਸੀਂ ਕਿਹੜੇ ਹਲਕੇ ਦੇ ਵਿੱਚੋਂ ਕਿਸ ਨੂੰ ਐਮਐਲਏ ਬਣਾ ਰਹੇ ਹਾਂ। ਸੋ ਆਮ ਲੋਕਾਂ ਵੱਲੋਂ ਆਪਣੀ ਜਿਹੜੀ ਸੇਵਾ ਨਿਭਾ ਦਿੱਤੀ ਗਈ ਆ, ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਕਰ ਲਈ ਗਈ ਹੈ, ਪਰ ਹੁਣ ਰਿਜ਼ਲਟ ਆਉਣੇ ਬਾਕੀ ਆ ਤੇ ਇਹ ਰਿਜ਼ਲਟ ਹੀ ਦੱਸਣਗੇ ਕਿ ਸਰਕਾਰ ਕਿਹਦੀ ਬਣਦੀ ਹੈ, ਐਮਐਲਏ ਕੌਣ ਬਣਦਾ। ਹਾਂ, ਇੱਕ ਗੱਲ ਜ਼ਰੂਰ ਹੈ ਕਿ ਮੁਕਾਬਲੇ ਇਸ ਵਾਰ ਫਸਵੇਂ ਸੀ, ਸਰਕਾਰਾਂ ਦੀ, ਪਾਰਟੀਆਂ ਦੀ, ਤੇ ਦੂਜੇ ਜਿਹੜੇ ਮੰਤਰੀ ਵੀ ਸੀ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਹੱਥਾਂ ਪੈਰਾਂ ਦੀ ਪਈ ਹੋਈ ਆ ਕਿ ਇਸ ਵਾਰ ਪਤਾ ਨਹੀਂ ਲੋਕਾਂ ਦੇ ਦਿਲ ਦੇ ਵਿੱਚ ਕੀ ਆ, ਪਤਾ ਨਹੀਂ ਲੋਕ ਕੀ ਸੋਚਦੇ ਆ। ਕਿਉਂਕਿ ਮੈਨੂੰ ਲੱਗਦਾ ਕਿ ਇੱਥੇ ਕਹਿਣ ਦੇ ਵਿੱਚ ਮੈਂ ਗੁਰੇਜ਼ ਨਹੀਂ ਕਰੂੰਗਾ ਕਿ ਪੰਜਾਬ ਦੇ ਲੋਕ ਵੀ ਹੁਣ ਸਿਆਸੀ ਹੋ ਗਏ ਆ। ਜਿਵੇਂ ਸਿਆਸੀ ਲੋਕਾਂ ਵੱਲੋਂ ਸਿਆਸਤ ਖੇਡੀ ਜਾਂਦੀ ਹੈ, ਉਸੇ ਤਰ੍ਹਾਂ ਹੀ ਪੰਜਾਬ ਦੇ ਲੋਕ ਇਸ ਵਾਰ ਸਿਆਸੀ ਲੋਕਾਂ ਨਾਲ ਸਿਆਸਤ ਖੇਡਣਗੇ ਤੇ ਇਹ ਸਿਆਸਤ ਹੋਵੇਗੀ ਕਿ ਵੋਟ ਕਿਸ ਨੂੰ ਪਾਈ ਹੈ, ਕਿੱਥੇ ਪਾਈ ਹੈ, ਇਹ ਮਸ਼ੀਨਾਂ ਹੀ ਬੋਲ ਕੇ ਦੱਸਣਗੀਆਂ। ਕੋਈ ਸਰਵੇ ਆ ਜਿਹੜਾ ਇਸ ਸਮੇਂ ਸਾਰਥਕ ਰੂਪ ਦੇ ਵਿੱਚ ਸਹੀ ਸਾਬਤ ਨਹੀਂ ਹੋ ਸਕਦਾ। ਇੱਕ ਗੱਲ ਹੋਰ ਮੈਂ ਕਹਿਣੀ ਚਾਹੁੰਦਾ ਕਿ ਰਿਜ਼ਲਟ ਇਹਨਾਂ ਸਰਵਿਆਂ ਤੋਂ ਵੱਖਰੇ ਹੋ ਸਕਦੇ ਆ ਕਿਉਂਕਿ ਲੋਕਾਂ ਸਿਆਸੀ ਹੋ ਚੁੱਕੇ ਆ। ਜੀ ਬਰਾੜ ਸਾਹਿਬ, ਜੇ ਆਪਾਂ ਗੱਲ ਕਰ ਰਹੇ ਹਾਂ ਜੀ ਫਸਵੇਂ ਮੁਕਾਬਲਿਆਂ ਦੀ, ਤਾਂ ਅੰਮ੍ਰਿਤਸਰ ਪੂਰਬੀ ਹਲਕੇ ਤੋਂ ਬਹੁਤ ਹੀ ਫਸਵਾਂ ਮੁਕਾਬਲਾ ਬਿਕਰਮਜੀਤ ਮਜੀਠੀਆ ਤੇ ਨਾਲ ਨਵਜੋਤ ਸਿੰਘ ਸਿੱਧੂ ਦਾ ਹੈ। ਸੋ ਉੱਥੇ ਬਹੁਤ ਜ਼ਿਆਦਾ ਕਿਆਸ ਸਰਾਈਆਂ ਲਗਾਈਆਂ ਜਾ ਰਹੀਆਂ ਨੇ ਕਿ ਨਵਜੋਤ ਸਿੱਧੂ ਦਾ ਪਲੜਾ ਭਾਰੀ ਹੈ। ਕਈ ਕਹਿੰਦੇ ਨੇ ਕਿ ਬਿਕਰਮਜੀਤ ਮਜੀਠੀਆ ਦਾ ਪਲੜਾ ਭਾਰੀ ਹੈ। ਹਾਲਾਂਕਿ ਬਿਕਰਮਜੀਤ ਮਜੀਠੀਆ ਮੀਡੀਆ ਦੇ ਵਿੱਚ ਵਿਚਰੇ ਨੇ ਤੇ ਲੋਕਾਂ ਨੇ ਉਹਨਾਂ ਨੂੰ ਸਵਾਲ ਕੀਤੇ ਨੇ ਕਿ ਤੁਹਾਡੀ ਸਥਿਤੀ, ਤੁਹਾਡੀ ਪੋਜੀਸ਼ਨ ਕਿਹੋ ਜਿਹੀ ਆ। ਉਹਨਾਂ ਨੇ ਕਿਹਾ ਕਿ ਚੜ੍ਹਦੀ ਕਲਾ ਦੇ ਵਿੱਚ ਤੁਸੀਂ ਆਪਣੀ ਤਿਆਰੀ ਰੱਖੋ। ਇਸ ਤੋਂ ਕੀ ਭਾਵ ਹੈ? ਹਰਜਿੰਦ, ਬਿਲਕੁਲ ਕੱਲਾ ਅੰਮ੍ਰਿਤਸਰ ਪੂਰਬੀ ਨਹੀਂ, ਪੰਜਾਬ ਦੀਆਂ ਹੋਰ ਵੀ ਬਹੁਤ ਸਾਰੀਆਂ ਜਿਹੜੀਆਂ ਹੌਟ ਸੀਟਾਂ ਨੇ ਜਿਨ੍ਹਾਂ ਦੇ ਵਿੱਚ ਧੂਰੀ ਹੈ, ਲੰਬੀ ਹੈ ਤੇ ਹੋਰ ਵੀ ਕਈ, ਮਾਨਸਾ ਜਿਸ ਨੂੰ ਆਪਾਂ ਕਹਿ ਸਕਦੇ ਹਾਂ, ਇਹ ਕਾਫੀ ਹੌਟ ਸੀਟਾਂ ਸੀ ਜਿਨ੍ਹਾਂ ਤੇ ਪੂਰੇ ਪੰਜਾਬ ਦੀ ਨਿਗਾਹ ਰਹੂਗੀ। ਤੁਸੀਂ ਹਲਕਾ ਪੂਰਬੀ ਦੀ ਗੱਲ ਕੀਤੀ ਆ, ਅੰਮ੍ਰਿਤਸਰ ਪੂਰਬੀ ਦੀ ਗੱਲ ਕੀਤੀ ਆ। ਅੰਮ੍ਰਿਤਸਰ ਪੂਰਬੀ ਦੇ ਜਿਹੜੇ ਦੋਵੇਂ ਨੇਤਾ ਨੇ, ਪੰਜਾਬ ਦੇ ਕੱਦਾਵਰ ਨੇਤਾ ਨੇ, ਇੱਕ ਸ਼੍ਰੋਮਣੀ ਅਕਾਲੀ ਦਲ ਤੋਂ ਆ ਬਿਕਰਮਜੀਤ ਸਿੰਘ ਮਜੀਠੀਆ, ਜਿਹੜੇ ਕਿ ਇੱਕ ਕੇਸ ਦਾ ਵੀ ਜਿਹੜਾ ਸਾਹਮਣਾ ਕਰ ਰਹੇ ਨੇ, ਅਦਾਲਤ ਵੱਲੋਂ ਉਹਨਾਂ ਨੂੰ ਜੇਲ੍ਹ ਭੇਜਿਆ ਗਿਆ। ਤੇ ਦੂਜੇ ਪਾਸੇ ਜੇ ਗੱਲ ਕਰੀਏ ਤਾਂ ਕਾਂਗਰਸ ਦੇ ਬੜਬੋਲੇ ਆਗੂ ਆ ਜਿਹੜੇ ਕਿ ਵੱਖ-ਵੱਖ ਵਿਸ਼ਿਆਂ ਤੇ ਬੜੀ ਬੇਬਾਕੀ ਨਾਲ ਬੋਲਦੇ ਆ, ਬੜੀ ਖੁੱਲ੍ਹਦਿਲੀ ਨਾਲ ਬੋਲਦੇ ਆ, ਪਾਰਟੀ ਭਾਵੇਂ ਆਪਣੀ ਹੋਵੇ ਤੇ ਭਾਵੇਂ ਵਿਰੋਧੀ ਹੋਵੇ। ਸੋ ਇਹਨਾਂ ਦਾ ਮੁਕਾਬਲਾ ਫਸਮਾ ਹੈ। ਤੇ ਤੀਜੇ ਪਾਸੇ ਜਦੋਂ ਆਮ ਆਦਮੀ ਪਾਰਟੀ ਦੀ ਗੱਲ ਕਰਦੇ ਆ ਤਾਂ ਉੱਥੇ ਡਾਕਟਰ ਜੀਵਨਜੋਤ ਕੌਰ ਇਸ ਮੁਕਾਬਲੇ ਦੇ ਵਿੱਚ ਆਪਣੇ ਆਪ ਨੂੰ ਸਾਬਤ ਕਰਨ ਦੀ ਜਿਹੜੀ ਕੋਸ਼ਿਸ਼ ਦੇ ਵਿੱਚ ਰੁੱਝੇ ਹੋਏ ਸੀ। ਉਹਨਾਂ ਵੱਲੋਂ ਕਾਫੀ ਜਿਹੜਾ ਉੱਥੇ ਆਪਣਾ ਪ੍ਰਚਾਰ ਵੀ ਕੀਤਾ ਗਿਆ, ਪਰ ਇਹ ਮੁਕਾਬਲਾ ਜਿਹੜਾ ਹੈ ਇਹ ਕਾਫੀ ਫਸਮਾ ਹੈ। ਵੱਡੇ ਨੇਤਾਵਾਂ ਦੇ ਵਿੱਚ ਟੱਕਰ ਹੋਣ ਤੇ ਜਿਹੜਾ ਨਤੀਜੇ ਆ ਉਹ ਕੱਲ ਸਾਹਮਣੇ ਆ ਜਾਣਗੇ ਕਿ ਪੂਰਬੀ ਤੋਂ ਦੇ ਲੋਕ ਨੇ ਜਿਹੜੇ ਉਹ ਕਿਸ ਆਗੂ ਦੇ ਸਿਰ ਦੇ ਉੱਤੇ ਐਮਐਲਏ ਦਾ ਤਾਜ ਧਰਦੇ ਆ, ਕਿਸ ਨੂੰ
ਵਿਧਾਨ ਸਭਾ ਦੇ ਵਿੱਚ ਭੇਜਦੇ ਆ। ਦੂਜੇ ਪਾਸੇ ਗੱਲ ਕਰਦੇ ਆ ਹਲਕਾ ਲੰਬੀ ਦੀ। ਹਲਕਾ ਲੰਬੀ ਤੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਿਹੜੇ ਕਿ 5 ਵਾਰ ਦੇ ਮੁੱਖ ਮੰਤਰੀ ਰਹਿ ਚੁੱਕੇ ਆ, ਉਹਨਾਂ ਨੂੰ ਟੱਕਰ ਦੇਣ ਵਾਸਤੇ ਜਿਹੜਾ ਇੱਕ ਪਰਿਵਾਰ ਹੈ, ਖੁੱਡੀਆਂ ਪਰਿਵਾਰ ਹੈ, ਉਹ ਉਹਨਾਂ ਦੇ ਸਾਹਮਣੇ ਖੜਾ। ਆਮ ਆਦਮੀ ਪਾਰਟੀ ਵੱਲੋਂ ਜਿਹੜਾ ਮੁਕਾਬਲਾ ਕਾਫੀ ਸਖਤ ਮੰਨਿਆ ਜਾ ਰਿਹਾ ਇਸ ਵਾਰ ਲੰਬੀ ਦਾ ਵੀ। ਜਲਾਲਾਬਾਦ ਸੀਟ ਦੀ ਗੱਲ ਕਰਦੇ ਹਾਂ, ਜਲਾਲਾਬਾਦ ਤੋਂ ਸੁਖਬੀਰ ਸਿੰਘ ਬਾਦਲ ਆਪਣੀ ਕਿਸਮਤ ਅਜਮਾ ਰਹੇ ਨੇ। ਤੇ ਨਾਲ ਹੀ ਨਾਲ ਜੇ ਆਪਾਂ ਕੈਪਟਨ ਅਮਰਿੰਦਰ ਸਿੰਘ ਦੀ ਗੱਲ ਕਰ ਲਈਏ ਤਾਂ ਉਹ ਵੀ ਪਟਿਆਲਾ ਤੋਂ ਆਪਣੀ ਕਿਸਮਤ ਅਜਮਾ ਰਿਹਾ। ਜੀ ਹਰਜਿੰਦਰ ਜੀ, ਭੁਲੱਥ ਦੀ ਵੀ ਗੱਲ ਕਰਨੀ ਬਣਦੀ ਹੈ ਜੀ, ਕਿਉਂਕਿ ਬੀਬੀ ਜਗੀਰ ਕੌਰ ਤੇ ਸੁਖਪਾਲ ਖਹਿਰਾ ਦਾ ਵੀ ਫਸਵਾਂ ਮੁਕਾਬਲਾ ਜਾਪ ਰਿਹਾ ਉੱਥੇ। ਸੋ ਆਉਣ ਵਾਲਾ ਸਮਾਂ ਦੱਸੇਗਾ ਜੀ, ਕਿਉਂਕਿ ਜ਼ਿਆਦਾ ਟਾਈਮ ਨਹੀਂ ਹੈ, ਹੁਣ ਤਾਂ ਇੱਕ ਦਿਨ ਹੀ ਰਹਿ ਗਿਆ। ਕੱਲ ਸਾਰਿਆਂ ਦੀਆਂ ਜਿਹੜੀਆਂ ਸਮਾਂ ਜਿਹੜਾ ਉਮੀਦਾਂ ਹੈ ਜਾਂ ਵੇਟ ਹੈਗੀ ਉਹ ਮੁੱਕ ਜਾਵੇਗੀ ਤੇ ਕੱਲ ਸਾਰਿਆਂ ਦੇ ਸਾਹਮਣੇ ਨਤੀਜੇ ਆ ਜਾਣਗੇ ਕਿ ਕਿਹੜੀ ਪਾਰਟੀ ਦਾ ਅਸਰ ਰਸੂਖ ਹੋਵੇਗਾ ਆਉਣ ਵਾਲੇ। ਬਿਲਕੁਲ ਹਰਜਿੰਦ, ਬਿਲਕੁਲ। ਜਿੱਥੇ ਆਮ ਲੋਕਾਂ ਨੂੰ ਇਹ ਨਤੀਜੇ ਸੁਣਨ ਦੇ ਵਿੱਚ ਬਹੁਤ ਕਿਉਰਿਓਸਿਟੀ ਆ, ਲੋਕ ਬੜੇ ਉਤਸੁਕ ਨੇ ਨਤੀਜਿਆਂ ਨੂੰ ਦੇਖਣ ਵਾਸਤੇ ਕਿ ਜਿਸ ਪਾਰਟੀ ਨੂੰ ਉਹਨਾਂ ਨੇ ਵੋਟ ਪਾਈ ਹੈ ਕਿ ਉਹੀ ਪਾਰਟੀ ਸੱਤਾ ਹਾਸਲ ਕਰਦੀ ਹੈ। ਤਾਂ ਉੱਥੇ ਕਿਤੇ ਨਾ ਕਿਤੇ ਲੀਡਰਾਂ ਦੇ ਵਿੱਚ ਹਲਚਲ ਬਹੁਤ ਹੈ। ਲੀਡਰ ਪੂਰੀ ਤਰ੍ਹਾਂ ਨਾਲ ਸਦਮੇ 'ਚ ਨੇ। ਇਹ ਵੀ ਜਿਹੜੀ ਸੋਸ਼ਲ ਮੀਡੀਆ ਤੇ ਚਰਚਾਵਾਂ ਚੱਲ ਰਹੀਆਂ ਨੇ ਕਿ ਲੀਡਰ ਕਿਤੇ ਨਾ ਕਿਤੇ ਲੱਡੂਆਂ ਦੇ ਆਰਡਰ ਦੇਣ ਤੋਂ ਵੀ ਕੰਨੀ ਕਤਰਾਉਂਦੇ ਨਜ਼ਰ ਆ ਰਹੇ ਆ, ਕਿਉਂਕਿ ਨਤੀਜੇ ਕੁਝ ਵੀ ਹੋ ਸਕਦੇ ਆ। ਹਵਾ ਕਿਸ ਪਾਸੇ ਜਾਵੇਗੀ ਇਹ ਤਾਂ ਮਸ਼ੀਨਾਂ ਹੀ ਬੋਲ ਕੇ ਦੱਸਣਗੀਆਂ। ਪਰ ਜਿਹੜੇ ਲੱਡੂ ਪਹਿਲਾਂ ਪਕਾ ਲਏ ਜਾਂਦੇ ਸੀ, ਜਿਹੜੇ ਲੱਡੂਆਂ ਦੇ ਆਰਡਰ ਪਹਿਲਾਂ 10-10 ਦਿਨ ਪਹਿਲਾਂ ਦੇ ਦਿੱਤੇ ਜਾਂਦੇ ਸੀ, ਕਿਤੇ ਨਾ ਕਿਤੇ ਇਸ ਵਾਰ ਹਲਵਾਈਆਂ ਦਾ ਜਿਹੜਾ ਇੱਕ ਰੋਸਾ ਜ਼ਰੂਰ ਹੈ ਕਿ ਇਸ ਵਾਰ ਜਿਹੜੇ ਵੱਡੇ ਲੀਡਰ ਨੇ, ਦਿੱਗਜ ਆਗੂ ਨੇ, ਉਹ ਵੀ ਕਿਤੇ ਨਾ ਕਿਤੇ ਕੰਨੀ ਕਤਰਾਉਂਦੇ ਨਜ਼ਰ ਆ ਰਹੇ ਆ ਕਿ ਲੱਡੂਆਂ ਦੇ ਆਰਡਰ ਦੇਖ ਕੇ ਹੀ ਦੇਵਾਂਗੇ ਕਿ ਨਤੀਜਾ ਕੀ ਕਹਿੰਦਾ। ਜੀ, ਤੁਸੀਂ ਲੱਡੂਆਂ ਦੀ ਗੱਲ ਕੀਤੀ ਹੈ, ਮੈਨੂੰ ਚਰਨਜੀਤ ਚੰਨੀ ਦੀ ਗੱਲ ਯਾਦ ਆ ਗਈ ਹੈ, ਕਿਉਂਕਿ ਉਹ ਇੰਨੇ ਜ਼ਿਆਦਾ ਪ੍ਰਚਲਿਤ ਹੋ ਚੁੱਕੇ ਨੇ। ਉਹ ਕਹਿੰਦੇ ਮੈਂ ਮੰਜੇ ਵੀ ਬੁਣ ਲੈਣਾ, ਮੈਂ ਕੱਖ ਵੀ ਵੱਢ ਲੈਣਾ, ਮੈਂ ਲੱਡੂ ਵੀ ਪਕਾ ਲੈਣਾ। ਹੁਣ ਪਿੱਛੇ ਜੇ ਬੱਕਰੀ ਦਾ ਦੁੱਧ ਚੋਂਦੇ ਹੋਏ ਦਿਖਾਈ ਦਿੱਤੇ, ਸੋ ਉੱਥੇ ਵੀ ਉਹ ਕਹਿ ਰਹੇ ਨੇ ਕਿ ਮੈਂ ਬੱਕਰੀ ਦਾ ਦੁੱਧ ਵੀ ਚੋ ਲੈਣਾ। ਇਸ ਸਮੇਂ ਉਹਨਾਂ ਨੂੰ ਬਹੁਤ ਟ੍ਰੋਲ ਕੀਤਾ ਜਾ ਰਿਹਾ ਸੋਸ਼ਲ ਮੀਡੀਆ ਦੇ ਉੱਤੇ, ਕਿਉਂਕਿ ਚਰਨਜੀਤ ਚੰਨੀ ਆਪਣੇ ਨਵੇਕਲੇ ਕੰਮਾਂ ਦੇ ਨਾਲ ਹਮੇਸ਼ਾ ਹੀ ਸੋਸ਼ਲ ਮੀਡੀਆ ਦਾ ਸ਼ਿੰਗਾਰ ਬਣੇ ਰਹਿੰਦੇ ਨੇ। ਬਿਲਕੁਲ ਬਿਲਕੁਲ ਹਰਜਿੰਦਰ, ਜੇ ਆਪਾਂ ਚਰਨਜੀਤ ਸਿੰਘ ਚੰਨੀ ਦੀ ਗੱਲ ਕਰਦੇ ਹਾਂ ਤਾਂ ਚੰਨੀ ਪੂਰੀ ਤਰ੍ਹਾਂ ਨਾਲ ਸੁਰਖੀਆਂ ਦੇ ਵਿੱਚ ਰਹੇ ਆ। ਆਪਣਾ ਜਿੰਨਾ ਵੀ ਉਹਨਾਂ ਦਾ ਛੋਟਾ ਜਿਹਾ ਕਾਰਜਕਾਲ ਸੀ, ਉਸ ਕਾਰਜਕਾਲ ਦੌਰਾਨ ਉਹ ਮੀਡੀਆ ਦੀਆਂ ਸੁਰਖੀਆਂ ਦੇ ਵਿੱਚ ਹਮੇਸ਼ਾ ਬਣੇ ਰਹੇ ਆ। ਚਾਹੇ ਉਹ ਆਪਣੇ ਦੌਰਿਆਂ ਨੂੰ ਲੈ ਕੇ ਹੋਵੇ, ਚਾਹੇ ਲੋਕਾਂ ਨੂੰ ਰਾਤੀ 2 ਵਜੇ ਤੱਕ ਮਿਲਣ ਦਾ ਮਸਲਾ ਹੋਵੇ, ਤੇ ਚਾਹੇ ਮੰਜੇ ਬੁਣਨ ਦਾ ਜਾਂ ਹੋਰ ਬਹੁਤੇ ਕੰਮ ਜਿਹੜੇ ਉਹਨਾਂ ਵੱਲੋਂ ਗਿਣਵਾਏ ਗਏ ਆ ਕਿ ਮੈਂ ਇਹ ਕੰਮ ਵੀ ਕਰ ਲੈਣਾ, ਮੈਂ ਉਹ ਕੰਮ ਵੀ ਕਰ ਲੈਣਾ। ਪਰ ਜਾਂਦੇ ਜਾਂਦੇ ਇਸ ਵਿਧਾਨ ਸਭਾ ਸੈਸ਼ਨ ਦੇ ਵਿੱਚ ਜਾਂ ਇਸ ਕਹਿ ਲਈਏ ਕਿ ਇਸ ਟਨਿਓਰ ਦੇ ਵਿੱਚ ਜਾਂਦੇ ਜਾਂਦੇ ਬੱਕਰੀ ਵੀ ਚੋ ਗਏ ਆ। ਤੇ ਬੱਕਰੀ ਚੋਣ ਨੂੰ ਲੈ ਕੇ ਉਹਨਾਂ ਨੂੰ ਟ੍ਰੋਲਸ ਤਾਂ ਕਾਫੀ ਹੋ ਰਿਹਾ, ਪਰ ਉਹ ਕਿਤੇ ਨਾ ਕਿਤੇ ਆਪਣੇ ਆਪ ਨੂੰ ਇਹ ਸਾਬਤ ਕਰਨ ਦੇ ਵਿੱਚ ਲੱਗੇ ਹੋਇਆ ਕਿ ਮੈਂ ਤੁਹਾਡੇ ਵਰਗਾ ਆਮ ਆਦਮੀ ਆ, ਮੈਂ ਆਮ ਲੋਕਾਂ ਦੇ ਵਿੱਚੋਂ ਗਰੀਬੀ ਤੋਂ ਉੱਠਿਆ ਹੋਇਆ ਇਨਸਾਨ ਆ। ਪਰ ਲੋਕ ਸਭ ਜਾਣਦੇ ਆ, ਦੁਨੀਆ ਸਭ ਜਾਣਦੀ ਹੈ। ਲੋਕਾਂ ਵੱਲੋਂ ਇਹ ਕਿਹਾ ਜਾ ਰਿਹਾ ਕਿ ਕਰੋੜਾਂ ਦਾ ਮਾਲਕ ਆਮ ਕਿਵੇਂ ਹੋ ਸਕਦਾ ਹੈ, ਕਰੋੜਾਂ ਦਾ ਮਾਲਕ ਗਰੀਬ ਕਿਵੇਂ ਹੋ ਸਕਦਾ ਹੈ। ਇਸ ਤਰ੍ਹਾਂ ਦੀਆਂ ਗੱਲਾਂ ਆਮ ਲੋਕਾਂ ਵੱਲੋਂ ਪਿੰਡਾਂ 'ਚ ਕਹੀਆਂ ਜਾ ਰਹੀਆਂ। ਤੇ ਨਾਲ ਨਾਲ ਦੂਜੇ ਪਾਸੇ ਜੇ ਗੱਲ ਕਰੀਏ ਤਾਂ ਆਮ ਲੋਕ ਕਿਤੇ ਨਾ ਕਿਤੇ ਇਹ ਕਹਿੰਦੇ ਵੀ ਨਜ਼ਰ ਆਉਂਦੇ ਆ ਕਿ ਅਸੀਂ ਚੰਨੀ ਸਾਹਿਬ ਤੋਂ ਮੰਜੇ ਨਹੀਂ ਬਣਵਾਉਣੇ ਸੀ, ਅਸੀਂ ਉਹਨਾਂ ਤੋਂ ਬੱਕਰੀਆਂ ਨਹੀਂ ਚਵਾਉਣੀਆਂ ਸੀ। ਇੱਕ ਮੁੱਖ ਮੰਤਰੀ ਦਾ ਕੰਮ ਹੁੰਦਾ ਲੋਕਾਂ ਦੀ ਸੇਵਾ ਕਰਨਾ, ਲੋਕਾਂ ਦੇ ਮਸਲੇ ਹੱਲ ਕਰਨਾ। ਭਾਵੇਂ ਕਿ ਚੰਨੀ ਸਾਹਿਬ ਵੱਲੋਂ ਇਹ ਸਲੋਗਨ ਜ਼ਰੂਰ ਦਿੱਤਾ ਗਿਆ ਸੀ ਕਿ ਘਰ ਘਰ ਚੱਲੀ ਗੱਲ, ਚੰਨੀ ਕਰਦਾ ਮਸਲੇ ਹੱਲ, ਪਰ ਕਿਤੇ ਨਾ ਕਿਤੇ ਲੋਕਾਂ ਦੇ ਮਸਲੇ ਆ ਜਿਹੜੇ ਉਹ ਹੱਲ ਕਰਨ ਦੇ ਵਿੱਚ ਨਾਕਾਮਯਾਬ ਜ਼ਰੂਰ ਰਹੇ ਆ। ਲੋਕਾਂ ਦਾ ਰੋਸ ਜ਼ਰੂਰ ਹੋਵੇਗਾ ਚਰਨਜੀਤ ਸਿੰਘ ਚੰਨੀ ਦੇ ਨਾਲ, ਕਾਂਗਰਸ ਦੇ ਨਾਲ। ਜੀ ਬਰਾੜ ਜੀ, ਬਹੁਤ ਸ਼ੁਕਰੀਆ ਸਾਰੀ ਜਾਣਕਾਰੀ ਦੇ ਲਈ। ਮਿਲਦੇ ਹਾਂ ਜੀ ਅਗਲੇ ਹਫਤੇ। ਧੰਨਵਾਦ ਤੁਹਾਡਾ। ਸ਼ੁਕਰੀਆ ਜੀ। ਦਰਸ਼ਕੋ, ਸਮਾਂ ਚੱਲਿਆ ਤੁਹਾਡੇ ਤੋਂ ਇਜਾਜ਼ਤ ਲੈਣ ਦਾ। ਨਵੇਂ ਤੇ ਤਾਜ਼ਾ ਖਬਰਾਂ ਲਈ ਦੇਖਦੇ ਰਹੋ ਇੰਡਸਟਰੀ ਆਸਟ੍ਰੇਲੀਆ। ਧੰਨਵਾਦ।